ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਸਤੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਇਨਸਾਨ, ਸੁਨਹਿਰੀ ਮਤਨ, ਜ਼ਬੂਰ। ਕਾਮਲ ਬੰਦੇ ਉੱਤੇ ਨਿਗਾਹ ਕਰ ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਦੇ ਯਾਰ ਲਈ ਅਜਰ ਹੈ। ਜਵਾਬੀ ਪੜ੍ਹਾਈ। ਜ਼ਬੂਰ। ਧੰਨ ਹੈ ਉਹ ਬੰਦਾ ਜਿਹੜਾ ਸ਼ਰੀਰਾਂ ਦੀ ਰਾਹ ਉੱਤੇ ਨਹੀਂ ਟੁਰਦਾ ਤੇ ਖਤਾਕਾਰਾਂ ਦੀ ਰਾਹ ਵਿੱਚ ਨਹੀਂ ਖਲੋਂਦਾ ਤੇ ਠੱਠਾਬਾਜ਼ਾਂ ਦੀ ਮਹਿਫਲ ਵਿੱਚ ਨਹੀਂ ਬੈਠਦਾ, ਬਲਕਿ ਖੁਦਾਵੰਦ ਦੀ ਸ਼ਰੀਅਤ ਵਿੱਚ ਉਹਦੀ ਖੁਸ਼ੀ ਹੈ ਤੇ ਉਹਦੀ ਸ਼ਰੀਅਤ ਉੱਤੇ ਹੀ ਉਹਦਾ ਦਿਨ ਰਾਤ ਧਿਆਨ ਰਹਿੰਦਾ ਹੈ। ਉਹ ਉਸ ਰੁੱਖ ਵਾਂਗਰ ਹੋਵੇਗਾ ਜਿਹੜਾ ਪਾਣੀ ਦੀਆਂ ਨਦੀਆਂ ਦੇ ਕੋਲ ਲਾਇਆ ਗਿਆ ਹੈ, ਜਿਹੜਾ ਆਪਣੇ ਵੇਲੇ ਉੱਤੇ ਫਲਦਾ ਹੈ ਤੇ ਜਿਹਦਾ ਪੱਤਰ ਵੀ ਨਹੀਂ ਸੁੱਕਦਾ, ਤੇ ਜੋ ਕੁਝ ਉਹ ਕਰੇ ਉਹ ਬਾਰਾਵਰ ਹੋਵੇਗਾ। ਸਰੀਰ ਇੰਜ ਦੇ ਨਹੀਂ, ਬਲਕਿ ਉਹ ਤੂੜੀ ਵਾਂਗਰ ਨੇ ਜਿਹਨੂੰ ਹਵਾ ਉਡਾ ਕੇ ਲੈ ਜਾਂਦੀ ਏ। ਇਸ ਲਈ ਸਰੀਰ ਅਦਾਲਤ ਵਿੱਚ ਕਾਇਮ ਨਾ ਰਹਿਣਗੇ, ਨਾ ਖਤਾਕਾਰ ਸਾਦਕਾਂ ਦੀ ਜਮਾਤ ਵਿੱਚ, ਕਿਉਂ ਜੇ ਖੁਦਾਵੰਦ ਸਾਦਕਾਂ ਦੀ ਰਾਹ ਜਾਣਦਾ ਏ, ਪਰ ਸਰੀਰਾਂ ਦੀ ਰਾਹ ਤਬਾਹ ਹੋ ਜਾਵੇਗੀ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦੀ ਹਮਦ ਕਰੋ, ਐ ਮੇਰੀ ਜਿੰਦ ਖੁਦਾਵੰਦ ਦੀ ਹਮਦ ਕਰ। ਮੈਂ ਸਾਰੀ ਉਮਰ ਖੁਦਾਵੰਦ ਦੀ ਹਮਦ ਕਰਾਂਗਾ। ਜਦ ਤੀਕਰ ਮੇਰਾ ਵਜੂਦ ਏ, ਮੈਂ ਆਪਣੇ ਖੁਦਾਵੰਦ ਦੀ ਮਦਦ ਸਲਾਈ ਕਰਾਂਗਾ। ਨਾ ਉਮਰਾਂ ਉੱਤੇ ਭਰੋਸਾ ਕਰੋ, ਨਾ ਆਦਮਜ਼ਾਦ ਉੱਤੇ, ਉਹ ਬਚਾ ਨਹੀਂ ਸਕਦਾ। ਉਹਦਾ ਦਮ ਨਿਕਲ ਜਾਂਦਾ ਏ ਤੇ ਉਹ ਮਿੱਟੀ ਵਿੱਚ ਮਿਲ ਜਾਂਦਾ ਏ। ਉਸੇ ਦਿਨ ਉਹਦੇ ਮਨਸੂਬੇ ਫਨਾਹ ਹੋ ਜਾਂਦੇ ਨੇ। ਨੇਕਬਖਤ ਏ ਉਹ ਜਿਹਦਾ ਮਦਦਗਾਰ ਯਕੂਬ ਦਾ ਰੱਬ ਏ ਤੇ ਜਿਹਦੀ ਆਸ ਖੁਦਾਵੰਦ ਉਹਦੇ ਰੱਬ ਤੋਂ ਏ, ਜਿਹਨੇ ਅਸਮਾਨ ਤੇ ਧਰਤੀ ਤੇ ਸਮੁੰਦਰ ਨੂੰ ਤੇ ਜੋ ਕੁਝ ਉਹਨਾਂ ਵਿੱਚ ਬਣਾਇਆ। ਉਹ ਸੱਚਾਈ ਨੂੰ ਹਮੇਸ਼ਾ ਕਾਇਮ ਰੱਖਦਾ ਏ, ਜਿਹੜਾ ਮਜ਼ਲੂਮਾਂ ਦਾ ਨਿਆਂ ਕਰਦਾ ਏ, ਜਿਹੜਾ ਭੁੱਖਿਆਂ ਨੂੰ ਖਾਣਾ ਦਿੰਦਾ ਏ। ਖੁਦਾਵੰਦ ਕੈਦੀਆਂ ਨੂੰ ਆਜ਼ਾਦ ਕਰਦਾ ਏ। ਖੁਦਾਵੰਦ ਅੰਨ੍ਹਿਆਂ ਦੀਆਂ ਅੱਖੀਆਂ ਖੋਲ੍ਹਦਾ ਏ। ਖੁਦਾਵੰਦ ਝੁਕੇ ਹੋਏ ਨੂੰ ਚੁੱਕ ਕੇ ਖੜਾ ਕਰ ਦਿੰਦਾ ਏ। ਖੁਦਾਵੰਦ ਸੱਚਿਆਂ ਨਾਲ ਪਿਆਰ ਕਰਦਾ ਏ। ਖੁਦਾਵੰਦ ਪਰਦੇਸੀਆਂ ਦੀ ਹਿਫਾਜ਼ਤ ਕਰਦਾ ਏ। ਉਹ ਯਤੀਮ ਤੇ ਬੇਵਾ ਨੂੰ ਸੰਭਾਲਦਾ ਏ, ਪਰ ਸਰੀਰ ਦੀ ਰਾਹ ਵਿੰਗੀ ਕਰ ਦਿੰਦਾ ਏ। ਖੁਦਾਵੰਦ ਹਮੇਸ਼ਾ ਤਿਕਰ ਸਲਤਨਤ ਕਰੇਗਾ। ਐਸੇ ਹੁਣ ਤੇਰਾ ਰੱਬ ਪੀੜ੍ਹੀ ਤੋਂ ਪੀੜ੍ਹੀ ਤਿਕਰ ਏ। ਖੁਦਾਵੰਦ ਦੀ ਹਮਦ ਕਰ। ਯੋਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਂ-ਪਿਓ ਨੇ? ਯਿਸੂ ਨੇ ਜਵਾਬ ਦਿੱਤਾ ਭਈ ਨਾ ਇਹਨੇ ਪਾਪ ਕੀਤਾ ਸੀ ਤੇ ਨਾ ਇਹਦੇ ਮਾਂ-ਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ, ਜਦ ਤੀਕਰ ਮੈਂ ਜੱਗ ਵਿੱਚ ਜੱਗ ਦੀ ਲੋ ਆਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਤੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਇਸ ਲਈ ਗੁਆਂਢੀਆਂ ਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਪਹਿਲਾਂ ਮੰਗਦੇ ਵੇਖਿਆ ਸੀ, ਉਹ ਆਖਣ ਲੱਗੇ ਕਿ ਇਹ ਉਹ ਨਹੀਂ ਜਿਹੜਾ ਬੈਠਾ ਮੰਗਦਾ ਹੁੰਦਾ ਸੀ। ਕੁਝ ਨੇ ਆਖਿਆ ਇਹ ਉਹੀ ਏ, ਹੋਰਾਂ ਨੇ ਆਖਿਆ ਨਹੀਂ, ਪਰ ਕੋਈ ਉਹਦਾ ਹਮਸ਼ਕਲ ਏ। ਉਹਨੇ ਆਖਿਆ ਮੈਂ ਉਹੀ ਹਾਂ। ਇਸ ਲਈ ਉਹ ਉਹਨੂੰ ਆਖਣ ਲੱਗੇ, ਫਿਰ ਤੇਰੀਆਂ ਅੱਖੀਆਂ ਕਿਵੇਂ ਖੁੱਲ੍ਹ ਗਈਆਂ? ਉਹਨੇ ਜਵਾਬ ਦਿੱਤਾ ਭਈ ਉਸ ਬੰਦੇ ਨੇ ਜਿਹਦਾ ਨਾਂ ਯਿਸੂ ਏ, ਮਿੱਟੀ ਗੁੰਨੀ ਤੇ ਮੇਰੀਆਂ ਅੱਖੀਆਂ ਉੱਤੇ ਲਾ ਕੇ ਮੈਨੂੰ ਆਖਿਆ ਸ਼ੈਲੋਖ ਵਿੱਚ ਜਾ ਕੇ ਧੋ ਲੈ। ਇਸ ਲਈ ਮੈਂ ਗਿਆ ਤੇ ਧੋ ਕੇ ਸਜਾਖਾ ਹੋ ਗਿਆ। ਯੋਹੰਨਾ। ਯਿਸੂ ਨੇ ਆਖਿਆ, ਹੁਣ ਇਬਨੇ ਆਦਮ ਨੇ ਜਲਾਲ ਪਾਇਆ ਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਯੋਹੰਨਾ। ਅੰਗੂਰ ਦਾ ਅਸਲ ਰੁੱਖ ਮੈਂ ਵਾਂ ਤੇ ਮੇਰਾ ਪਿਓ ਬਾਗਬਾਨ ਏ। ਜਿਹੜੀ ਟਹਿਣੀ ਮੇਰੇ ਵਿੱਚ ਏ ਤੇ ਫਲ ਨਹੀਂ ਦਿੰਦੀ, ਉਹ ਉਹਨੂੰ ਵੱਢ ਦਿੰਦਾ ਏ, ਤੇ ਜਿਹੜੀ ਫਲ ਦਿੰਦੀ ਏ ਉਹਨੂੰ ਛਾਂਗਦਾ ਏ, ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਵੇ ਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ।
ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਹੈ ਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਹੈ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਵੇ ਤੇ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਤੇ ਸੁੱਕ ਜਾਂਦਾ ਏ, ਤੇ ਲੋਕੀ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਤੇ ਉਹ ਸੜ ਜਾਂਦੀ ਏ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ, ਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਏ ਭਈ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਏ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਰੋਮੀਓ। ਕੌਣ ਸਾਨੂੰ ਮਸੀਹ ਦੀ ਮੁਹੱਬਤ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਏ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਜ਼ਬੂਰ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫਾਦਾਰੀ ਤੋਂ ਪਰਵਰਿਸ਼ ਪਾ। ਖੁਦਾਵੰਦ ਵਿੱਚ ਮਸਰੂਰ ਰਹਿ ਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ਆਪਣੀ ਰਾਹ ਖੁਦਾਵੰਦ ਉੱਤੇ ਛੱਡ ਦੇ ਤੇ ਉਹਦੇ ਉੱਤੇ ਭਰੋਸਾ ਕਰ, ਉਹ ਹੀ ਸਭ ਕੁਝ ਕਰੇਗਾ। ਉਹ ਤੇਰੀ ਰਾਸਤਬਾਜ਼ੀ ਨੂੰ ਚਾਨਣ ਦੇ ਵਾਂਗਰ ਤੇ ਤੇਰੇ ਹੱਕ ਨੂੰ ਦੁਪਹਿਰ ਦੇ ਵਾਂਗਰ ਰੌਸ਼ਨ ਕਰੇਗਾ। ਖੁਦਾਵੰਦ ਵਿੱਚ ਮੁਤਮਿਨ ਰਹਿ ਤੇ ਸਬਰ ਨਾਲ ਉਹਦੀ ਆਸ ਰੱਖ। ਕੁਲਸੀਓਂ। ਜਦ ਮਸੀਹ ਜਿਹੜਾ ਸਾਡੀ ਹਯਾਤੀ ਏ ਜ਼ਾਹਰ ਕੀਤਾ ਜਾਵੇਗਾ ਤੇ ਤੁਸੀਂ ਵੀ ਉਹਦੇ ਨਾਲ ਜਲਾਲ ਵਿੱਚ ਜ਼ਾਹਰ ਕੀਤੇ ਜਾਵੋਗੇ। ਇਸ ਲਈ ਰੱਬ ਦੇ ਬਰਗਜ਼ੀਦਿਆਂ ਵਾਂਗਰ ਜਿਹੜੇ ਪਾਕ ਤੇ ਅਜ਼ੀਜ਼ ਨੇ, ਦਰਦਮੰਦੀ ਤੇ ਮਿਹਰਬਾਨੀ ਤੇ ਫਰੌਤਨੀ ਤੇ ਹਿਲਮ ਤੇ ਤਹਮੁਲ ਦਾ ਲਿਬਾਸ ਪਾ ਲਓ। ਜੇ ਕਿਸੇ ਨੂੰ ਦੂਜੇ ਦੀ ਸ਼ਿਕਾਇਤ ਹੋਵੇ ਤੇ ਇੱਕ ਦੂਜੇ ਦੀ ਬਰਦਾਸ਼ਤ ਕਰੇ ਤੇ ਇੱਕ ਦੂਜੇ ਦੇ ਕਸੂਰ ਮਾਫ ਕਰੇ। ਜਿਵੇਂ ਰੱਬ ਨੇ ਤੁਹਾਡੇ ਕਸੂਰ ਮਾਫ ਕੀਤੇ, ਉਂਝ ਹੀ ਤੁਸੀਂ ਵੀ ਕਰੋ। ਤੇ ਇਹਨਾਂ ਸਾਰਿਆਂ ਉੱਤੇ ਮੁਹੱਬਤ ਨੂੰ, ਜਿਹੜੀ ਕਮਾਲ ਦਾ ਪਟਕਾ ਏ, ਬੰਨ ਲਵੋ। ਤੇ ਮਸੀਹ ਦਾ ਇਤਮਾਨਾਨ, ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ ਹੋ, ਤੁਹਾਡੇ ਦਿਲਾਂ ਉੱਤੇ ਹਕੂਮਤ ਕਰੇ ਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਕਸਰਤ ਨਾਲ ਵਸਣ ਦਿਓ ਤੇ ਕਮਾਲ ਦਾਨਾਈ ਨਾਲ ਆਪਸ ਵਿੱਚ ਤਾਲੀਮ ਤੇ ਨਸੀਹਤ ਕਰੋ ਤੇ ਆਪਣੇ ਦਿਲਾਂ ਵਿੱਚ ਫਜ਼ਲ ਦੇ ਨਾਲ ਰੱਬ ਲਈ ਜ਼ਬੂਰ ਤੇ ਗੀਤ ਤੇ ਰੂਹਾਨੀ ਗਜ਼ਲਾਂ ਗਾਓ। ਤੇ ਕਲਾਮ ਜਾਂ ਕੰਮ ਜੋ ਕੁਝ ਕਰਦੇ ਹੋ, ਸਭ ਖੁਦਾਵੰਦ ਯਿਸੂ ਦੇ ਨਾਂ ਨਾਲ ਕਰੋ ਤੇ ਉਹਦੇ ਰਾਹੀਂ ਰੱਬ ਦਾ ਸ਼ੁਕਰ ਕਰੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਪਾਣੀ ਦਾ ਇੱਕ ਛਿੱਟਾ ਸਮੁੰਦਰ ਦੇ ਨਾਲ ਇੱਕ ਏ, ਲੋਹ ਦੀ ਇੱਕ ਕਿਰਨ ਸੂਰਜ ਨਾਲ ਇੱਕ ਏ। ਇਸੇ ਤਰ੍ਹਾਂ ਰੱਬ ਤੇ ਇਨਸਾਨ, ਪਿਓ ਤੇ ਪੁੱਤਰ ਹਸਤੀ ਵਿੱਚ ਇੱਕ ਨੇ। ਕਲਾਮ ਆਖਦਾ ਏ, ਕਿਉਂ ਜੇ ਉਹਦੇ ਵਿੱਚ ਹੀ ਅਸੀਂ ਜਿਉਂਦੇ ਹਾਂ ਤੇ ਟੁਰਦੇ ਫਿਰਦੇ ਹਾਂ ਤੇ ਮੌਜੂਦ ਹਾਂ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ, ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਭਈ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਏ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਦਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਇਹ ਜਾਣਦੇ ਹੋਏ ਵੀ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਹ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯਿਸੂ ਨੇ ਇੱਕੋ ਹੀ ਤੇ ਇਕੱਠੇ ਮਾਬਾਦੁਲ ਤਿਬਿਆਤੀ ਮਰਹਲੇ ਨਾਲ ਪਾਪ ਤੇ ਬਿਮਾਰੀ ਨੂੰ ਠੀਕ ਕੀਤਾ। ਵਿਰਾਸਤ ਕੋਈ ਕਾਨੂੰਨ ਨਹੀਂ ਏ। ਬਿਮਾਰੀ ਦੀ ਮੁਮਕਿਨਾ ਵਜ੍ਹਾ ਜਾਂ ਈਮਾਨ, ਇਹਦੀ ਤਰਜੀਹ ਤੇ ਮਾਜ਼ੀ ਦੇ ਇਨਸਾਨੀ ਖਿਆਲਾਂ ਦੇ ਹਾਲ ਦੇ ਨਾਲ ਤਾਲੁਕ ਦੀ ਵਜ੍ਹਾ ਤੋਂ ਖਤਰਨਾਕ ਨਹੀਂ ਏ। ਮਾਇਲ ਕਰਨ ਵਾਲੀ ਤੇ ਜੋਸ਼ ਵਾਲੀ ਵਜ੍ਹਾ ਜ਼ਹਿਨੀ ਏ। ਸ਼ਾਇਦ ਕਿਸੇ ਸਿਆਣੇ ਬੰਦੇ ਦੀ ਬਦਸ਼ਕਲੀ ਜਿਹੜੀ ਉਹਦੇ ਜੰਮਣ ਤੋਂ ਪਹਿਲਾਂ ਪੈਦਾ ਹੋਈ, ਉਹ ਉਹਦੀ ਮਾਂ ਦੇ ਡਰ ਦੇ ਪਾਰੋਂ ਹੋਈ। ਜਦ ਇਨਸਾਨੀ ਅਕੀਦੇ ਤੋਂ ਆਜ਼ਾਦ ਹੁੰਦਾ ਏ ਤੇ ਸਾਇੰਸ ਜਾਂ ਉਸ ਇਲਾਹੀ ਸਿਆਣ ਉੱਤੇ ਨਿਉ ਰੱਖਦਾ ਏ ਜਿਹਦੇ ਲਈ ਸਭ ਕੁਝ ਮੁਮਕਿਨ ਏ, ਤੇ ਐਸ ਵੱਡੀ ਬਿਮਾਰੀ ਦਾ ਇਲਾਜ ਔਖਾ ਨਹੀਂ ਰਹਿੰਦਾ।
ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਏ, ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਾਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਹਮਾਂਗੀ ਆਪਣੇ ਅਸੂਲ ਦੇ ਰਾਹੀਂ ਪੈਦਾ ਹੁੰਦੀ, ਇਹਦੇ ਰਾਹੀਂ ਕੰਟਰੋਲ ਹੁੰਦੀ ਤੇ ਇਹਦੇ ਵਿੱਚ ਕਾਇਮ ਰਹਿੰਦੀ ਏ। ਇਲਾਹੀ ਅਸੂਲ ਇਨਸਾਨ ਦੀ ਹਯਾਤੀ ਏ, ਇਸ ਲਈ ਇਨਸਾਨ ਦੀ ਖੁਸ਼ੀ ਬਦਨੀ ਫਹਿਮ ਦੇ ਮੁੱਕਣ ਵਿੱਚ ਨਹੀਂ। ਸੱਚਾਈ ਨੂੰ ਗਲਤੀ ਤੋਂ ਵੱਖ ਨਹੀਂ ਕੀਤਾ ਜਾਂਦਾ। ਇਨਸਾਨ ਵਿੱਚ ਹਮਾਂਗੀ ਮੌਸੀਕੀ ਵਾਂਗਰ ਹੀ ਸੋਹਣੀ ਤੇ ਮੁਖਾਲਫਤ ਗੈਰ ਫਿਤਰੀ ਤੇ ਗੈਰ ਅਸਲੀ ਹੁੰਦੀ ਏ। ਮੌਸੀਕੀ ਦੀ ਸਾਇੰਸ ਸੂਰਾਂ ਉੱਤੇ ਹੁਕਮਰਾਨ ਹੁੰਦੀ ਏ। ਜੇ ਇਨਸਾਨਾਂ ਨੇ ਮਾਦੀ ਹਿੱਸ ਦੇ ਰਾਹੀਂ ਹਮਾਂਗੀ ਪਾਈ ਸੀ ਤੇ ਉਹ ਹਮਾਂਗੀ ਗਵਾ ਦੇਣਗੇ ਜੇ ਵੇਲਾ ਜਾਂ ਹਾਦਸਾ ਮਾਦੀ ਹਿੱਸ ਤੋਂ ਇੱਕ ਖੋਹ ਲੈ ਜਾਵੇ। ਸੁਰਾਂ ਦੀ ਤਰਤੀਬ ਜਾਂ ਬੇਤਰਤੀਬੀ ਦੇ ਮਾਹਿਰ ਹੋਣ ਲਈ ਮੌਸੀਕੀ ਦੀ ਸਾਇੰਸ ਨੂੰ ਲਾਜ਼ਮੀ ਸਮਝਣਾ ਚਾਹੀਦਾ ਹੈ। ਮਾਦੀ ਹਿੱਸ ਦੇ ਫੈਸਲਿਆਂ ਉੱਤੇ ਛੱਡਣ ਨਾਲ ਮੌਸੀਕੀ ਬੇਤਰਤੀਬੀ ਤੇ ਉਲਝਣ ਦਾ ਸ਼ਿਕਾਰ ਹੋਣ ਦੇ ਲਾਇਕ ਬਣ ਜਾਵੇਗੀ। ਸਮਝ ਦੀ ਬਜਾਏ ਈਮਾਨ ਦੇ ਰਾਹੀਂ ਤਰਤੀਬ ਦਿੱਤੀ ਜਾਵੇ ਤੇ ਮੌਸੀਕੀ ਯਕੀਨਨ ਨਾਮੁਕੰਮਲ ਤੌਰ ਤੇ ਜ਼ਾਹਿਰ ਕੀਤੀ ਜਾਵੇਗੀ। ਇਸ ਲਈ ਇਨਸਾਨ ਹਸਤੀ ਦੀ ਸਾਇੰਸ ਨੂੰ ਨਾ ਸਮਝਦਿਆਂ ਹੋਏ, ਆਪਣੇ ਇਲਾਹੀ ਅਸੂਲ ਨੂੰ ਨਾ ਸਮਝਣ ਦੇ ਕਾਬਲ ਸਮਝ ਕੇ ਸੁੱਟਦਿਆਂ ਹੋਏ ਟੇਵਿਆਂ ਲਈ ਛੱਡ ਦਿੱਤਾ ਜਾਂਦਾ ਏ, ਲਾਇਲਮੀ ਦੇ ਹੱਥਾਂ ਵਿੱਚ ਦੇ ਦਿੱਤਾ ਜਾਂਦਾ ਏ, ਭਰਮਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਏ, ਉਸ ਮਾਦੀ ਹਿੱਸ ਦੇ ਹੇਠਾਂ ਕਰ ਦਿੱਤਾ ਜਾਂਦਾ ਏ ਜਿਹੜੀ ਮੁਖਾਲਫ ਏ। ਇੱਕ ਗੈਰ ਮੁਤਮਿਨ ਮੁਤਜ਼ਾਦ ਇਨਸਾਨ ਕਿਸੇ ਬੇਤਰਤੀਬ ਮੌਸੀਕੀ ਨਾਲੋਂ ਬਹੁਤਾ ਚੰਗਾ ਨਹੀਂ ਏ। ਕੈਮਰੇ ਵਿੱਚ ਇੱਕ ਤਸਵੀਰ ਜਾਂ ਕਿਸੇ ਸ਼ੀਸ਼ੇ ਵਿੱਚ ਬਣਨ ਵਾਲਾ ਇੱਕ ਮੁਖੜਾ ਅਸਲੀ ਨਹੀਂ ਹੁੰਦਾ, ਹਾਲਾਂਕਿ ਉਹ ਇਹਦੀ ਮੁਸ਼ਾਬਤ ਹੁੰਦੇ ਨੇ। ਇਨਸਾਨ ਆਪਣੇ ਬਣਾਉਣ ਵਾਲੇ ਦੀ ਸੂਰਤ ਉੱਤੇ ਹੁੰਦਿਆਂ ਹੋਏ ਹਸਤੀ ਦੀ ਵਿਚਾਲੀ ਲੋ ਨਾ ਵੇਖੇ ਜਾਣ ਵਾਲੇ ਰੱਬ ਨੂੰ ਮਨਕਸ ਕਰਦਾ ਏ। ਜਿਵੇਂ ਸ਼ੀਸ਼ੇ ਵਾਲੀ ਇੱਕ ਸ਼ਕਲ ਵਿੱਚ ਕੋਈ ਜਿਸਮਾਨੀਅਤ ਨਹੀਂ ਹੁੰਦੀ ਜਿਹੜੀ ਇੱਕ ਪਰਛਾਵੇਂ ਦੇ ਸਿਵਾ ਕੁਝ ਨਹੀਂ, ਉਂਝ ਹੀ ਇਨਸਾਨ ਸਾਰੀਆਂ ਅਸਲੀ ਸ਼ੈਵਾਂ ਵਾਂਗਰ ਰੱਬ ਆਪਣੇ ਇਲਾਹੀ ਅਸੂਲ ਦਾ ਪਰਛਾਵਾਂ ਬਣਦਾ ਏ, ਨਾ ਪਈ ਫਾਨੀ ਬਦਨ ਵਿੱਚ। ਆਪਣੇ ਆਪ ਦੀ ਸ਼ਕਲੋ ਸੂਰਤ ਤੋਂ ਬਗੈਰ ਰੱਬ ਅਦਮ ਜਾਂ ਗੈਰ ਜ਼ਾਹਰੀ ਸਿਆਣ ਹੁੰਦਾ। ਉਹ ਆਪਣੇ ਆਪ ਦੀ ਫਿਤਰਤ ਦੇ ਸਬੂਤ ਜਾਂ ਗਵਾਹੀ ਤੋਂ ਖਾਲੀ ਹੁੰਦਾ। ਰੂਹਾਨੀ ਇਨਸਾਨ ਰੱਬ ਦੀ ਸ਼ਕਲ ਜਾਂ ਖਿਆਲ ਏ, ਅਜਿਹਾ ਖਿਆਲ ਜਿਹੜਾ ਨਾ ਗਵਾਚ ਸਕਦਾ ਏ ਤੇ ਨਾ ਹੀ ਆਪਣੇ ਇਲਾਹੀ ਅਸੂਲ ਤੋਂ ਵੱਖ ਹੋ ਸਕਦਾ ਏ। ਜਦੋਂ ਗਵਾਹੀ ਨੇ ਮਾਦੀ ਹਵਾਸ ਦੇ ਸਾਹਮਣੇ ਰੂਹਾਨੀ ਫਹਿਮ ਨੂੰ ਕਬੂਲ ਕੀਤਾ ਤੇ ਰਸੂਲ ਨੇ ਇਹ ਬਿਆਨ ਦਿੱਤਾ ਭਈ ਕੋਈ ਉਹਨੂੰ ਰੱਬ ਤੋਂ ਮਿੱਠੇ ਫਹਿਮ ਤੇ ਹਯਾਤੀ ਤੇ ਸਚਾਈ ਦੀ ਹਜ਼ੂਰੀ ਤੋਂ ਵੱਖ ਨਹੀਂ ਕਰ ਸਕਦਾ। ਜੇ ਇਨਸਾਨ ਰੱਬ ਦਾ ਪਰਛਾਵਾਂ ਬਣਦਾ ਏ ਤੇ ਉਹਨੂੰ ਛੇਤੀ ਨਾਲ ਰੱਬ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਇੰਸ ਇਨਸਾਨ ਦੀ ਵਜੂਦੀਅਤ ਦੇ ਕਾਇਮ ਹੋਣ ਨੂੰ ਸਾਬਤ ਕਰਦੀ ਏ। ਕੁਲਸੀਓਂ 3:4 ਵਿੱਚ ਪੌਲੁਸ ਲਿਖਦਾ ਏ, ਜਦ ਮਸੀਹ ਜਿਹੜਾ ਸਾਡੀ ਹਯਾਤੀ ਏ ਜ਼ਾਹਰ ਕੀਤਾ ਜਾਵੇਗਾ, ਸਾਹਮਣੇ ਆਵੇਗਾ ਤੇ ਤੁਸੀਂ ਵੀ ਉਹਦੇ ਨਾਲ ਜਲਾਲ ਵਿੱਚ ਜ਼ਾਹਰ ਕੀਤੇ ਸਾਹਮਣੇ ਆ ਜਾਓਗੇ। ਜਦ ਰੂਹਾਨੀ ਹਸਤੀ ਨੂੰ ਇਹਦੀ ਸਾਰੀ ਕਾਮਲੀਅਤ, ਤਸਲਸਲ ਤੇ ਤਾਕਤ ਦੇ ਨਾਲ ਸਮਝਿਆ ਜਾਂਦਾ ਏ ਤੇ ਇਨਸਾਨ ਰੱਬ ਦੀ ਸੂਰਤ ਉੱਤੇ ਪਾਇਆ ਜਾਵੇਗਾ। ਇਹਨਾਂ ਰਸੂਲੀ ਲਫ਼ਜ਼ਾਂ ਦਾ ਅਸਲ ਮਤਲਬ ਇਹ ਹੈ ਭਈ ਫੇਰ ਇਨਸਾਨ ਉਹਦੀ ਸੂਰਤ ਉੱਤੇ ਪਿਓ ਵਾਂਗਰ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਉਹਦੇ ਇਲਾਹੀ ਪਿਆਰ ਵਿੱਚ ਸਚਾਈ ਦੇ ਨਾਲ, ਮਸੀਹ ਦੇ ਨਾਲ ਰੱਬ ਵਿੱਚ ਪੋਸ਼ੀਦਾ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ। ਉਹ ਵੇਲਾ ਆਉਂਦਾ ਏ ਜਦ ਇਨਸਾਨ ਦਾ ਰੂਹਾਨੀ ਅਸਲ, ਉਹ ਇਲਾਹੀ ਸਾਇੰਸ ਜਿਹਨੇ ਇਨਸਾਨੀ ਵਜੂਦ ਵਿੱਚ ਯਿਸੂ ਦੀ ਰਹਿਨੁਮਾਈ ਕੀਤੀ, ਉਹਨੂੰ ਸਮਝਿਆ ਜਾਵੇਗਾ ਤੇ ਜ਼ਾਹਿਰ ਕੀਤਾ ਜਾਵੇਗਾ। ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਜ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਨਾ ਕੋਈ ਹਯਾਤੀ, ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ ਤੇ ਅਕਾਸੀ ਕਰਦਾ ਏ ਜਿਹੜੇ ਉਹਦੇ ਬਣਾਉਣ ਵਾਲੇ ਦੇ ਨਾਲ ਤਾਲੁਕ ਰੱਖਦੇ ਨੇ। ਰੱਬ ਇਨਸਾਨ ਦਾ ਇਲਾਹੀ ਅਸੂਲ ਤੇ ਰੱਬ ਦੀ ਸ਼ਬੀਹ ਉੱਤੇ ਬਣਿਆ ਇਨਸਾਨ ਗੈਰ ਮੁਨਫਿਕ, ਹਮਾਹੰਗ ਤੇ ਅਬਦੀ ਨੇ।
ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਪਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।